ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫਰਮਾਨ ਹੈ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਨਾ, ਜੈ ਜੈ ਰੱਖੇ ਆਪ ਜਾਏ ਖੜੋਵਨਾ। ਸੋ ਬੜੀ ਹੀ ਦੁਖੀ ਹਿਰਦੇ ਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ ਸਾਡੇ ਬਹੁਤ ਹੀ ਪਿਆਰੇ ਕਰਨਲ ਮਕਬੂਲ ਮਲਿਕ ਜੀ ਇੱਕ ਬਹੁਤ ਹੀ ਵੱਡੇ ਜਿਹੜੇ ਸਦਮੇ ਦਾ ਸ਼ਿਕਾਰ ਹੋਏ ਨੇ। ਉਹਨਾਂ ਦਾ ਬੇਟਾ ਅਟਰਨੀ ਮੁਹੰਮਦ ਮਲਿਕ ਅਤੇ ਉਹਨਾਂ ਦੀ ਨੂਰਾਨੀ ਨੂਰ ਸ਼ਾਹ, ਡਾਕਟਰ ਨੂਰ ਸ਼ਾਹ, ਜਿਨ੍ਹਾਂ ਦਾ ਕਿ ਕੁਝ ਹੀ ਦਿਨ ਪਹਿਲਾਂ ਜਿਹੜਾ ਨਿਕਾਹ ਹੋਇਆ ਸੀ, ਉਹ ਹਨੀਮੂਨ ਗਏ ਉੱਤੇ ਬਹਾਮਾ। ਸੋ ਉੱਥੇ ਡੂੰਘੇ ਪਾਣੀ ਦੇ ਵਿੱਚ ਉਤਰਦਿਆਂ ਉਹ ਰੱਬ ਨੂੰ ਪਿਆਰੇ ਹੋ ਗਏ ਨੇ। ਸੋ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਔਰ ਸਾਡੀ ਜਿਹੜੀ ਹਮਦਰਦੀ ਹੈਗੀ ਹੈ ਕਰਨਲ ਸਾਹਿਬ ਨਾਲ, ਕਿ ਵਾਹਿਗੁਰੂ ਕਰੇ ਕਿ ਕਰਨਲ ਸਾਹਿਬ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਣ ਔਰ ਵਾਹਿਗੁਰੂ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੱਚਾ, ਜਿਹੜੇ ਉਹਨਾਂ ਦੇ ਬੇਟਾ ਐਂਡ ਜਿਹੜੀ ਉਹਨਾਂ ਦੀ ਨੂਰਾਨੀ ਜਿਹੜੇ ਕਿ ਰੱਬ ਨੂੰ ਪਿਆਰੇ ਹੋ ਗਏ ਨੇ, ਆਪਣੇ ਉਹਨਾਂ ਨੂੰ ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਸੈਡ ਨਿਊਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਰਨਲ ਮਕਬੂਲ ਮਲਿਕ ਜਿਨ੍ਹਾਂ ਦੇ ਨਾਲ ਮੁੱਢਲੇ ਤੌਰ ਤੇ ਜਦੋਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਪਹਿਲਾ ਇਕੱਠ ਹੋਇਆ, ਸਾਨੂੰ ਸੱਦ ਕੇ ਆਨਰ ਕੀਤਾ ਗਿਆ, ਉਸ ਤੋਂ ਬਾਅਦ ਲਗਾਤਾਰਤਾ ਨਾਲ ਪਿਛਲੇ 7-8 ਸਾਲ ਤੋਂ ਹਰ ਫੰਕਸ਼ਨ ਦੇ ਵਿੱਚ ਔਰ ਜਿੰਨਾ ਮਾਣ ਜਿੰਨਾ ਪਿਆਰ ਉਹ ਦਿੰਦੇ ਨੇ, ਜਿੰਨੀ ਮੁਹੱਬਤ ਕਰਦੇ ਨੇ, ਬਹੁਤ ਵਾਰ ਉਹਨਾਂ ਦੀ ਲਿਖਤ ਵੀ ਜਦੋਂ ਕੋਈ ਹੈਪਨਿੰਗ ਹੁੰਦੀ ਹੈ ਉਹਨਾਂ ਦੇ ਅੰਦਰ ਚਾਹ ਹੁੰਦਾ, ਉਹ ਸਿੱਖ ਕੌਮ ਨੂੰ ਆਪਣਾ ਹਿੱਸਾ ਸਮਝਦੇ ਨੇ। ਔਰ ਮੇਰੇ ਲਈ ਅੱਜ ਇਹ ਬਹੁਤ ਹੀ ਇੱਕ ਸ਼ੌਕਿੰਗ ਨਿਊਜ਼ ਸੀ। ਮੈਂ ਜੋ ਹੀ ਸਟੂਡੀਓ 'ਚ ਆਇਆ ਆਫਿਸ 'ਚ, ਔਰ ਅਮਰਵੀਰ ਸਿੰਘ ਹੋਰਾਂ ਨੇ ਮੈਨੂੰ ਇੱਕ ਪੋਸਟ ਫਾਰਵਰਡ ਕੀਤੀ ਜਿਹਦੇ ਤੇ ਉੱਪਰ ਉਹਨਾਂ ਦੀ ਬੜੀ ਖੂਬਸੂਰਤ ਫੋਟੋ ਔਰ ਥੱਲੇ ਮੈਂ ਦੇਖਿਆ ਵੀ ਨਾਵਿਆਈ ਜੋੜੀ, ਔਰ ਮੈਨੂੰ ਸੀ ਕਿ ਵੀ ਸ਼ਾਇਦ ਉਹਨਾਂ ਦਾ ਹੋਇਆ ਨਿਕਾਹ ਦੇ ਨਾਲ ਤੇ ਉਹਦੇ ਨਾਲ ਸੰਬੰਧਿਤ ਖਬਰ ਹੈ। ਔਰ ਜ਼ਾਹਰ ਹੈ ਕਿ ਵੀ ਉਹ ਫੋਟੋ ਬਿਲਕੁਲ ਨਿਕਾਹ ਤੋਂ ਬਾਅਦ ਜਿਵੇਂ ਬੈਠੇ ਹੁੰਦੇ ਨੇ ਵੈਡਿੰਗ ਦੇ ਸੀ, ਲੇਕਿਨ ਜਿਹੜੀ ਖਬਰ ਸੀ ਉਹ ਨਾ ਕਾਬਲੇ ਯਕੀਨ ਸੀ। ਔਰ ਇਹ ਸੀ ਕਿ ਭਾਈ ਉਹਨਾਂ ਦਾ ਬੇਟਾ ਜਿਹੜੇ ਇੱਥੇ ਅਟਰਨੀ ਸੀ ਕਾਰਪੋਰੇਟ ਸੈਕਟਰ ਦੇ, ਮੁਹੰਮਦ ਮਲਿਕ, ਔਰ ਉਹਨਾਂ ਦੀ ਡਾਟਰ ਇਨ ਲਾ ਨੂੰ ਡਾਕਟਰ ਨੂਰ ਸ਼ਾਹ, ਜਿਨ੍ਹਾਂ ਦਾ ਇਹ ਪਿਛਲੇ ਵੀਕਐਂਡ ਹੀ ਉਹਨਾਂ ਦਾ ਜਿਹੜਾ ਉਹ ਨਿਕਾਹ ਹੁੰਦਾ ਔਰ ਉਹ ਆਪਣੇ ਹਨੀਮੂਨ ਦੇ ਲਈ ਬਹਾਮਾਸ ਗਏ ਸੀ ਜਿੱਥੇ ਬੀਚਿਸ ਨੇ। ਔਰ ਜ਼ਾਹਰ ਹੈ ਕਿ ਦੋਨੋਂ ਹੀ, ਕਿਉਂਕਿ ਉਹਨਾਂ ਦੀ ਡਾਟਰ ਇਨ ਲਾ ਵੀ ਪ੍ਰੋਫੈਸ਼ਨਲ ਡਾਕਟਰ ਔਰ ਉਹ ਵੀ, ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਪੀਰੀਅਡ ਜਦੋਂ ਇੱਥੇ ਵੀ ਕੋਈ ਐਕਟੀਵਿਟੀ ਵਿਦਿਨ ਨਹੀਂ ਹੈ, ਤੁਸੀਂ ਹਨੀਮੂਨ ਦੇ ਲਈ ਬਾਹਰ ਗਏ ਔਰ ਉੱਥੇ ਕੀ ਵਾਪਰਦਾ ਹੁਣ ਜ਼ਾਹਰ ਹੈ ਕਿ ਵੀ ਇਹ ਜੇ ਤੁਸੀਂ ਬਹਾਮਸ ਦੇ ਹਵਾਲੇ ਨਾਲ ਜਾਂ ਬੀਚਿਸ ਨਾਲ ਦੇਖੋ, ਕਦੇ ਨਾ ਕਦੇ ਕੋਈ ਨਾ ਕੋਈ ਖਬਰ ਉੱਥੋਂ ਹੁੰਦੀ ਹੈ। ਹਾਲਾਂਕਿ ਜਿਹੜਾ ਇਹ ਬ੍ਰਿਟਿਸ਼ ਕਰਾਊਨ ਦੇ ਥੱਲੇ ਹੈ, ਕੁਈਨ ਦੀ ਜਿਹੜੀ ਹੈ ਉਹਨੂੰ ਗਵਰਨ ਕਰਦੀ ਹੈ। ਬਹੁਤ ਸਾਰੀ ਆਬਾਦੀ ਉਹਨਾਂ ਦੀ, ਜਦੋਂ ਅਮਰੀਕਾ ਦੇ ਵਿੱਚ ਰੈਵੋਲੂਸ਼ਨਰੀ ਵਾਰ ਚੱਲ ਰਹੀ ਸੀ ਔਰ ਜਿਹੜੇ ਲਾਇਲਿਸਟ ਸੀ ਬ੍ਰਿਟਿਸ਼, ਔਰ ਉਹਨਾਂ ਦੇ ਵੀ ਸਲੇਵ ਜਿਹੜੇ ਨੇ ਉਹ ਲਿਜਾ ਕੇ ਉੱਥੇ ਵਸਾਏ ਗਏ ਸੀ ਔਰ ਉਹਨਾਂ ਦੀ ਵੱਡੀ ਗਿਣਤੀ, ਪਰ ਖੂਬਸੂਰਤ ਹੈ ਬਹੁਤ ਆਪਣੀਆਂ ਬੀਚਿਸ ਦੇ ਲਈ। ਔਰ ਉੱਥੇ ਕੋਈ ਕਿਤੇ ਹਦਾਇਤਾਂ ਨਹੀਂ ਸੀ ਲਿਖੀਆਂ ਹੋਈਆਂ, ਜਿੱਥੇ ਵੀ ਉਹ ਉਤਰੇ ਜ਼ਾਹਰ ਹੈ ਕਿ ਇਹ ਕੋਈ ਰੱਬ ਦਾ ਭਾਣਾ ਹੀ ਹੋਇਆ ਕਿ ਦੋਨੋਂ ਹੀ ਜਿਹੜੇ ਨੇ ਉਹ ਡੁੱਬ ਗਏ। ਔਰ ਮੈਂ ਜਦੋਂ ਇਹ ਖਬਰ ਹੀ ਦੇਖੀ ਤੇ ਮੈਂ ਤਾਂ, ਜਿਹਨੂੰ ਕਹਿੰਦੇ ਨੇ ਵੀ ਕੁਛ ਮਿੰਟ ਤੁਸੀਂ ਸੁੰਨ ਹੋ ਕੇ ਬੈਠਦੇ ਹੋ, ਮੈਂ ਬੜੀ ਮੁਸ਼ਕਲ ਨਾਲ ਫੋਨ ਚੁੱਕਿਆ, ਕਰਨਲ ਸਾਹਿਬ ਨੂੰ ਘੁਮਾਇਆ। ਪਰ ਮੈਨੂੰ ਇਸ ਗੱਲ ਦੀ, ਮੈਂ ਜਦੋਂ ਰੱਬ ਦੇ ਭਾਣੇ ਦੀ ਗੱਲ ਕਰਦਾ ਕਿ ਉਹਨਾਂ ਨਾਲ ਜਿਵੇਂ ਗੱਲਬਾਤ ਹੋਈ, ਮੈਂ ਕਿਹਾ ਕਿ ਕਰਨਲ ਸਾਹਿਬ ਮੈਂ ਸਲੂਟ ਕਰਦਾ ਤੁਹਾਡੇ ਹੌਸਲੇ ਨੂੰ ਵੀ ਤੁਹਾਡਾ ਬੇਟਾ ਨੂੰ ਇਹਨੇ ਅਜੇ, ਔਰ ਉਹਨਾਂ ਨੇ ਫਿਰ ਵੇਰਵਾ ਦੱਸਿਆ ਕਿ ਜੀ ਅਸੀਂ ਬੁੱਕ ਕਰਾਇਆ ਹੋਇਆ ਸੀ ਪਹਿਲਾਂ ਵਿਆਹ ਲਈ 300 ਗੈਸਟ ਹੋਣੇ ਸੀ, ਫਿਰ 50 ਤੇ ਹੋਇਆ, ਔਰ ਇਹ, ਪਰ ਉਹ ਨਾਰਮਲ ਵਾਂਗ ਗੱਲ ਕਰ ਰਹੇ ਸੀ, ਉਹਨਾਂ ਦੀ ਆਵਾਜ਼ ਭਰਾਈ ਹੋਈ ਸੀ, ਉਸ ਦੇ ਵਿੱਚ ਉਹ ਗਮ ਸੀ। ਪਰ ਉਹਨੇ ਕਿਹਾ ਜੀ ਅੱਲਾਹ ਤਾਲਾ ਦਾ ਹੁਕਮ ਹੈ ਔਰ ਇਸ ਦੇ ਥੱਲੇ ਹੀ ਅਸੀਂ ਜਿਹੜਾ ਰੱਬ ਸਾਨੂੰ ਹਿੰਮਤ ਦੇ ਅਸੀਂ, ਔਰ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡਾ ਸ਼ੌਕ ਹੈ। ਔਰ ਜਿਸ ਸਦਕ ਦੇ ਨਾਲ, ਸਬਰ ਦੇ ਨਾਲ ਉਹਨਾਂ ਨੇ ਇਸ ਰੱਬ ਦੇ ਭਾਣੇ ਨੂੰ ਮੰਨਿਆ, ਇਹ ਮੇਰੇ ਲਈ ਵੀ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਇੱਕ ਲੈਸਨ ਸੀ। ਸੋ ਅਸੀਂ ਇਸ ਕੀ ਕਹਿ ਸਕਦੇ, ਇੱਕ ਐਸਾ ਸ਼ੌਕ ਹੈ, ਰੱਬ ਰਹਿਮਤ ਕਰੇ ਇਸ ਜੋੜੀ ਨੂੰ ਜਿਨ੍ਹਾਂ ਨੇ ਅਜੇ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ। ਤੁਸੀਂ ਇਹਨਾਂ ਮੁਲਕਾਂ 'ਚ ਆ ਕੇ ਸਟਰਗਲ ਕਰਦੇ ਹੋ, ਇੱਥੇ ਵਕੀਲ ਜਾਂ ਡਾਕਟਰ ਬਣਨਾ
ਸੌਖਾ ਸੌਖੀ ਨਹੀਂ ਗੱਲ ਹੈ। ਨਹੀਂ ਔਰ ਹੈ। ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ ਕਿੰਨੀ ਪਿਆਰੀ ਜੋੜੀ ਹੈਗੀ ਹੈ। ਖੂਬਸੂਰਤ ਜੋੜੀ। ਜੀ। ਔਰ ਕਰਨਲ ਸਾਹਿਬ ਦਾ ਕਿੰਨਾ ਪ੍ਰਾਈਡ, ਉਹਨਾਂ ਦੇ 3 ਬੱਚੇ ਨੇ, 2 ਬੇਟੇ ਹੋਰ ਨੇ, 1 ਬੇਟੀ ਹੈ, ਔਰ ਸਾਰੇ ਹੀ ਵੈਲ ਸੈਟਲਡ ਨੇ, ਔਰ ਇਹ ਨਿਊਯਾਰਕ 'ਚ ਹੀ ਰਹਿੰਦੇ ਸਨ। ਸੋ ਅਸੀਂ ਜਿਹੜਾ ਕਰਨਲ ਸਾਹਿਬ ਦੇ ਨਾਲ, ਉਹਨਾਂ ਦੇ ਸਾਰੀ ਫੈਮਿਲੀ ਦੇ ਨਾਲ ਗਮ ਦਾ, ਦੁੱਖ ਦਾ ਇਜ਼ਹਾਰ ਕਰਦੇ ਹਾਂ। ਜੀ। ਔਰ ਰੱਬ ਦੀ ਦਰਗਾਹ 'ਚ ਇਹ ਅਸੀਂ ਦੁਆ ਗੋ ਹੈ ਕਿ ਜਿਵੇਂ ਇਸਲਾਮ 'ਚ ਜੰਨਤ ਮੰਗਦੇ ਹੋ ਰੱਬ ਤੋਂ, ਅਸੀਂ ਇਹੀ ਮੰਗਦੇ ਹਾਂ ਕਿ ਭਾਈ ਆਪਣੇ ਕਿ ਵੀ ਅਲਟੀਮੇਟਲੀ ਉਹ ਵੀ ਜੰਨਤ ਹੈ। ਰੱਬ ਦੇ ਨਾਲ ਹੋਣਾ ਹੀ ਜੰਨਤ ਹੈ। ਔਰ ਜੇ ਰੱਬ ਬਾਕੀ ਸਭ ਨੂੰ ਵੀ ਹਿੰਮਤ ਦੇ ਇਸ ਭਾਣੇ ਨੂੰ ਮੰਨਣ ਦੀ, ਔਰ ਇਹ ਸੌਖਾ ਨਹੀਂ ਹੁੰਦਾ। ਜਦੋਂ ਤੁਸੀਂ ਵੈਸੇ ਵੀ ਜਿਹਦੇ ਨਾਲ ਤੁਸੀਂ ਕਦੇ ਕੋਈ ਵਕਤ ਗੁਜ਼ਾਰਿਆ ਹੁੰਦਾ ਹੈ, ਰਾਹ ਜਾਂਦਾ ਹੈ, ਮੁਸਾਫਿਰ ਵੀ, ਉਹਦੇ ਵੀ ਜਦੋਂ ਜਾਣਦਾ ਹੁੰਦਾ ਤੇ ਤੁਹਾਨੂੰ ਦੁੱਖ ਹੁੰਦਾ ਹੈ। ਤੇ ਮੇਰੇ ਸਾਹਮਣੇ ਇਹ ਘੁੰਮ ਰਿਹਾ ਹੈ ਕਿ ਵੀ ਇਹ ਕਿੰਨੀ ਦੁੱਖ ਦੀ ਖਬਰ ਹੈ, ਔਰ ਕਿਵੇਂ ਇਹਨੇ ਸਾਰੀ ਫੈਮਿਲੀ ਨੂੰ, ਸਾਰੇ ਪਰਿਵਾਰ ਵਾਲਿਆਂ ਨੂੰ, ਔਰ ਕਮਿਊਨਿਟੀ ਨੂੰ। ਔਰ ਮੈਨੂੰ ਯਾਦ ਹੈ ਕਿ ਜਦੋਂ ਸਲੀਮ ਮਲਕ ਸਾਹਿਬ ਨੇ ਚੜ੍ਹਾਈ ਕੀਤੀ ਔਰ ਅਸੀਂ ਵੀ ਉਹਨਾਂ ਦੇ ਜਨਾਜ਼ੇ ਦੇ ਉੱਤੇ ਗਏ, ਔਰ ਉਹਨਾਂ ਦਾ ਦੀਦਾਰ ਜਿਵੇਂ ਲਾਸਟ ਡੈਡ ਬਾਡੀ ਦਾ ਸੀ, ਤੇ ਕਰਨਲ ਸਾਹਿਬ ਵੀ ਮਤਲਬ ਉਹਨਾਂ ਦੇ ਉਹ ਭੁੱਬਾਂ ਮਾਰਨ ਵਾਂਗ ਸੀ ਕਿ ਭਾਈ ਇਹਨਾਂ ਕਮਿਊਨਿਟੀ ਦਾ ਕੰਮ ਕਰਨ ਵਾਲਾ ਮਲਕ ਸਲੀਮ, ਉਹਨਾਂ ਲਈ ਤਾਂ ਬੱਚਾ ਸੀ, ਸਲੀਮ ਮਲਕ ਕਿੱਥੇ ਚਲਾ ਗਿਆ। ਔਰ ਮੈਂ ਸਮਝਦਾ ਵੀ ਇਹ ਜਿਹੜੇ ਸਾਡੇ ਕਮਿਊਨਿਟੀ ਦਾ ਸੈੱਟ ਨੇ, ਔਰ ਮੈਂ ਸਿੱਖ ਕੌਮ ਦੇ ਹਵਾਲੇ ਨਾਲ ਦੇਖਦਾ ਜਿਨ੍ਹਾਂ ਨੇ ਸਾਨੂੰ ਬਾਈਂਡ ਟੂਗੈਦਰ ਕੀਤਾ। ਅਸੀਂ ਦੁੱਖ ਸੁੱਖ ਦੇ ਸਾਥੀ ਹਾਂ, ਦੁੱਖ ਸੁੱਖ ਦੇ ਸ਼ਰੀਕਾਂ, ਔਰ ਕੁਦਰਤੀ ਕਿਉਂਕਿ ਅੱਜ ਅਸੀਂ ਜਦੋਂ ਕਬੀਰ ਸਾਹਿਬ ਦੇ ਉਹ ਸ਼ਲੋਕ, ਕਿਉਂਕਿ ਅਸੀਂ ਰੋਜ਼ਾਨਾ 2-3 ਸ਼ਲੋਕਾਂ ਦੇ ਉੱਤੇ ਵਿਚਾਰ ਕਰਦੇ ਹਾਂ, ਔਰ ਉਹ ਇੱਕ ਸੀਰੀਅਲਾਈਜ਼ ਤਰੀਕੇ ਨਾਲ ਹੀ ਹੁੰਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਔਰ ਜਿਹੜੇ ਅੱਜ 3 ਸ਼ਲੋਕ ਸਾਹਮਣੇ ਆਏ ਉਹ ਇਹੀ ਸਾਬਤ ਕਰਦੇ ਨੇ ਵੀ ਸਾਡੀ ਇਨਸਾਨੀ ਹੋਂਦ ਕੀ ਹੈ, ਕਿੰਨਾ ਕੁ ਅਸੀਂ ਇਸ ਤੇ ਮਾਣ ਕਰ ਸਕਦੇ ਹਾਂ। ਔਰ ਇਹ ਇੱਕ ਸ਼ਲੋਕ ਹੈ ਜਿਹੜਾ 64 ਨੰਬਰ ਸ਼ਲੋਕ ਹੈ, ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਓ, 4 ਦਿਵਸ ਕੇ ਪਹੁਨੇ ਵੱਡ ਵੱਡ ਰੂੰਦੇ ਠਾਓ। ਕਬੀਰ ਸਾਹਿਬ ਫਰਮਾ ਰਹੇ ਨੇ ਕਿ ਅਸੀਂ ਤਾਂ ਮਿੱਟੀ ਦੇ ਪੁਤਲੇ, ਜਿਵੇਂ ਕਦੇ ਆਲਮ ਲੋਹਾਰ ਦਾ ਹੀ ਹੈ ਕਿ ਮਿੱਟੀ ਦੇ ਬਾਵਿਆ ਤੂੰ ਬੋਲਦਾ ਕਿਉਂ ਨਹੀਂ, ਕਿਉਂਕਿ ਇਨ ਦਾ ਐਂਡ ਅਸੀਂ ਸਾਰੇ ਮਿੱਟੀ ਦੇ। ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਅਸੀਂ 5 ਤੱਤਾਂ ਦੇ ਬਣੇ ਹੋਏ, ਕਿ ਵੀ ਉਹਦੇ 'ਚ ਆਕਾਸ਼ ਹੈ, ਹਵਾ ਹੈ, ਅੱਗ ਹੈ, ਪਾਣੀ ਹੈ, ਪ੍ਰਿਥਵੀ ਹੈ, ਔਰ ਇਹ ਤੱਤ ਮੌਤ ਉਹਨਾਂ ਤੱਤਾਂ ਨੂੰ ਵਾਪਸ ਤੱਤਾਂ ਵਿੱਚ ਤੋੜ ਦਿੰਦੀ ਹੈ, ਔਰ ਜਿਹੜੀ ਰੂਹ ਹੈ ਉਹ ਰੱਬ ਦੇ ਵੱਲ ਤੁਰ ਜਾਂਦੀ ਹੈ। ਉਹਨੂੰ ਕੀ ਰੱਬ ਨੇ ਕਿੱਥੇ ਰੱਖਣਾ ਇਹ ਉਸ ਦਾ ਕੰਮ ਹੈ। ਲੇਕਿਨ ਕਬੀਰ ਸਾਹਿਬ ਯਾਦ ਦਹਾਨੀ ਕਰਦੇ ਨੇ ਕਿ ਵੀ ਸਾਨੂੰ ਤਾਂ ਰੱਬ ਨੇ 5 ਮਿੱਟੀ ਜੋੜ ਕੇ ਮਿੱਟੀ ਦੇ ਪੁਤਲੇ, ਔਰ ਜਿਹਨੂੰ ਅਲਾਮਾ ਇਕਬਾਲ ਨੇ ਜਦੋਂ ਇਹ ਕਿਹਾ ਕਿ ਵੀ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ना ਨੂਰੀ ਹੈ ਨਾ ਨਾਰੀ ਹੈ। ਹੁਣ ਖਾਕੀ ਹੈ, ਖਾਕ ਤੋਂ ਬਣਿਆ ਹੈ। ਹੁਣ ਇਹ ਮਿੱਟੀ ਦਾ ਪੁਤਲਾ, ਇਹ ਨੂਰ ਹੈ, ਇਹਨੇ ਰੱਬ ਦੇ ਨੇੜੇ ਹੋਣਾ, ਰੱਬ ਦੇ ਨੂਰ ਚੋਂ ਆਇਆ, ਆਪਣੇ ਅਮਲ ਨਾਲ ਦੱਸੇਗਾ ਵੀ ਉਹਨੇ ਨੂਰ ਹੋਣਾ। ਨਾਰ ਅੱਗ ਨੂੰ ਕਹਿੰਦੇ ਨੇ, ਜਿਸ ਚੋਂ ਫਿਰ ਸ਼ੈਤਾਨੀਅਤ ਨਿਕਲਦੀ ਹੈ, ਔਰ ਇਨਸਾਨ ਤਾਂ ਨੂਰ ਚੋਂ ਬਣਾਇਆ, ਲੇਕਿਨ ਉਹਦੀ ਫਿਤਰਤ ਫਿਰ ਡਿਸਾਈਡ ਕਰੇਗੀ ਕਿ ਉਹਨੇ ਰੱਬ ਦਾ ਬੱਚਾ ਰਹਿਣਾ, ਰੱਬ ਦਾ ਪੁੱਤਰ ਰਹਿਣਾ, ਜਾਂ ਉਸਨੇ ਅੱਗ ਦੇ ਉਸ ਮਾਇਆ ਦੇ ਹਵਾਲੇ ਹੋਣਾ, ਨਾਰ ਵਾਂਗ ਹੋਣਾ। ਨਾਰ ਅੱਗ ਨੂੰ ਕਹਿੰਦੇ ਨੇ। ਸੋ ਕਬੀਰ ਸਾਹਿਬ ਇਹੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਸਾਨੂੰ ਬਣਾ ਕੇ 5 ਤੱਤਾਂ ਨੂੰ ਜੋੜ ਕੇ ਸਾਡਾ ਨਾਂ ਰੱਬ ਨੇ ਇਨਸਾਨ ਰੱਖਿਆ ਸੀ। ਮਾਨਸ, ਮਾਨਵ, ਮਾਨਸ, ਮਨੁੱਖ, ਇਨਸਾਨ ਲਈ ਸ਼ਬਦ ਨੇ, ਵਜੂਦ ਲਈ। 4 ਦਿਵਸ ਕੇ ਪਹੁਣੇ, ਹੁਣ ਜਦੋਂ ਉਹਨੇ ਮਿੱਟੀ ਦਾ ਇਹ ਵਜੂਦ ਬਣਾ ਕੇ ਰੱਖ ਦਿੱਤਾ ਹੈ, ਉਮਰ ਤਾਂ ਸਾਡੀ 4 ਦਿਨਾਂ ਦੀ ਸੀ, ਯਾਨੀ ਛੋਟੀ ਹੈ ਹਯਾਤੀ, ਮਤਲਬ ਇਹ ਐਂਡ ਹੋਣਾ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਕਿ ਬੇਸ਼ੱਕ ਹੁਣ ਇਹ ਉਸ ਖਿੱਤੇ ਦੇ ਲੋਕਾਂ ਲਈ ਹੈ ਜਿਨ੍ਹਾਂ 'ਚ ਰਾਮ ਭਲਾਈ ਦਾ ਚਿੰਨ੍ਹ ਸੀ, ਨੋਬਿਲਿਟੀ ਦਾ, ਰਾਵਣ ਈਵਲ ਦਾ ਸੀ,
ਕਿ ਲੋਕ ਕਿਤੇ ਇਹ ਨਾ ਸਮਝਣ, ਸਾਡੇ ਵੀ ਕਹਿਣਗੇ ਕਿ ਜੀ ਚੰਗੇ ਬੰਦਾ ਕਿਉਂ ਚਲਾ ਗਿਆ, ਬਿਲਕੁਲ ਫਿਰ ਕੋਈ ਕੋਲ ਬੈਠਾ ਕਹੇਗਾ ਨਹੀਂ ਚੰਗਿਆਂ ਰੱਬ ਨੂੰ ਵੀ ਚੰਗਿਆਂ ਦੀ ਲੋੜ ਹੁੰਦੀ ਹੈ। ਬਿਲਕੁਲ ਪਰ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਚੰਗਾ ਹੋਏ ਮਾੜਾ ਹੋਏ, ਰਾਮ ਗਇਓ ਰਾਵਣ ਗਇਓ ਜਾਂ ਕੋ ਉਹਨਾਂ ਦੇ ਟੱਬਰ ਵੀ, ਹਕੀਕਤ ਕੀ ਹੈ, ਕਹੋ ਨਾਨਕ ਥਿਰ ਕੱਛ ਨਹੀਂ। ਜੀ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਕੋਈ ਵੀ ਚੀਜ਼ ਰਹਿਣ ਵਾਲੀ ਨਹੀਂ ਹੈ, ਕਹੋ ਨਾਨਕ ਥਿਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ। ਜਿਵੇਂ ਅਸੀਂ ਜਦੋਂ ਸੁਪਨਾ ਦੇਖ ਰਹੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਇਹ ਹਕੀਕਤ ਹੈ, ਜਿਉਂ ਹੀ ਅਸੀਂ ਅੱਖ ਖੋਲਦੇ ਹਾਂ ਤੇ ਉਹ ਲੱਗਦਾ ਵੀ ਨਹੀਂ, ਹਕੀਕਤ ਨਹੀਂ ਸੀ। ਇਵੇਂ ਹੀ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਨੇ, ਜਿਹਨੂੰ ਅਸੀਂ ਹਕੀਕਤ ਸਮਝ ਰਹੇ ਹਾਂ, ਜਦੋਂ ਇਹ ਅੱਖਾਂ ਬੰਦ ਹੋਣੀਆਂ ਨੇ, ਹਕੀਕਤ ਨਹੀਂ ਹੋਣੀ, ਸਾਡਾ ਵਜੂਦ ਉਹ ਮਿੱਟੀ ਦੇ ਬਾਵੇ ਵਾਲਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਇਹੀ ਤੇਰੀ ਔਕਾਤ ਰਹਿਣੀ ਹੈ, ਮਿੱਟੀ ਦੇ ਉਸ ਭਾਂਡੇ ਵਾਲੀ ਜਿਹਨੇ 4 ਦਿਨ ਤੈਨੂੰ ਮਿਲੇ ਨੇ, ਵੱਡ ਵੱਡ ਰੂੰਦਾ ਠਾਓ, ਕਿ ਵੱਧ ਵੱਧ ਕੇ ਤੂੰ ਜ਼ਮੀਨਾਂ ਤੇ ਕਬਜ਼ੇ ਕਰਦਾ, ਵੱਧ ਵੱਧ ਕੇ ਵੱਡੇ ਵੱਡੇ ਘਰ ਬਣਾਉਂਦਾ, ਵੱਡੇ ਵੱਡੇ ਪਸਾਰੇ ਪਸੰਦ, ਪਰ ਇਸ ਗੱਲ ਦਾ ਧਿਆਨ ਰੱਖ ਕੇ ਅਲਟੀਮੇਟਲੀ ਇਹ ਤੇਰੀ ਹਯਾਤੀ, ਤੇਰੀ ਜ਼ਿੰਦਗੀ ਥੋੜ ਚਿਰੀ ਹੈ। ਔਰ ਇਸ ਨੂੰ ਅੱਗੇ ਦੱਸਣ ਦੇ ਲਈ ਕਿ ਭਾਈ ਕਿਵੇਂ ਅਸੀਂ ਆਪਣੀ ਹਯਾਤੀ ਨੂੰ, ਜ਼ਿੰਦਗੀ ਨੂੰ ਰੱਬ ਦੀ ਨਜ਼ਰ ਕਰਨਾ ਹੈ, ਘਾਲਣੀ ਹੈ। ਔਰ ਉਹਦੇ ਲਈ ਉਹਨਾਂ ਨੇ ਮਹਿੰਦੀ ਦਾ, ਔਰ ਜ਼ਾਹਰ ਹੈ ਕਿਉਂਕਿ ਜਦੋਂ ਅਸੀਂ ਨਵ ਵਿਆਹਾਂ ਦੀ ਗੱਲ ਕਰਦੇ ਹਾਂ, ਮਹਿੰਦੀ ਉੱਥੇ ਇੱਕ ਹਿੱਸਾ ਹੁੰਦਾ ਹੈ ਕਲਚਰ ਦਾ, ਹੱਥਾਂ ਨੂੰ ਹੱਥ ਪੀਲੇ ਕਰਨਾ। ਈਵਨ ਵਿਆਹ ਦੇ ਲਈ ਟਰਮ ਹੀ ਹੈ ਵੀ ਹੱਥ ਪੀਲੇ ਕਦੋਂ ਕਰ ਰਹੇ ਹੋ। ਹੁਣ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ, ਤੈਂ ਸ਼ਹਿ ਬਾਤ ਨਾ ਪੁੱਛੀਐ, ਕਬਹੂ ਨਾ ਲਾਈ ਪਾਏ। ਹੁਣ ਮਹਿੰਦੀ ਦਾ ਪਲਾਂਟ ਹੁੰਦਾ ਹੈ, ਉਹਨੂੰ ਪੀਸਿਆ ਜਾਂਦਾ ਹੈ, ਬਹੁਤ ਬਰੀਕ ਪੀਸਿਆ ਜਾਂਦਾ ਹੈ, ਬਹੁਤ ਬਰੀਕ ਉਸ ਤੋਂ ਵੀ ਕੀਤਾ ਜਾਂਦਾ ਹੈ, ਫਿਰ ਉਹਨੂੰ ਘੋਲਿਆ ਜਾਂਦਾ ਹੈ, ਪੱਕੀ ਹੈ ਕਿ ਨਹੀਂ, ਇਹ ਉਹਦੀ ਬਰੀਕੀ, ਉਹਦੀ ਕੁਆਲਿਟੀ ਤੇ ਡਿਪੈਂਡ ਕਰਦੀ ਹੈ। ਫਿਰ ਉਹ ਕਿਸੇ ਦੇ ਪੈਰਾਂ ਦਾ ਮਾਣ ਬਣਦੀ ਹੈ, ਕਿਸੇ ਦੇ ਹੱਥਾਂ ਦਾ ਮਾਣ ਬਣਦੀ ਹੈ। ਕਬੀਰ ਸਾਹਿਬ ਨੇ ਉਸ ਮੈਟਾਫਰ ਨੂੰ ਯੂਜ਼ ਕੀਤਾ, ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਕਿਸੇ ਦੇ ਮੁਬਾਰਕ ਹੱਥਾਂ ਜਾਂ ਪੈਰਾਂ ਨੂੰ ਰੰਗਣ ਤੋਂ ਪਹਿਲਾਂ ਉਹਨੇ ਆਪਣੇ ਵਜੂਦ ਨੂੰ ਖਤਮ ਕੀਤਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਹੁਣ ਤੈਸੈ ਬਾਤ ਨਾ ਪੁੱਛੀ ਹੈ, ਕਬੂ ਨਾ ਲਾਈ ਪਾਏ, ਕਿ ਵੀ ਤੂੰ ਰੱਬ ਦਾ ਬੰਦਾ ਸੀ, ਮਿੱਟੀ ਦਾ ਇਹਨੂੰ ਦੇ ਵਿੱਚ ਜਿੰਦ ਪਾ ਕੇ ਤੈਨੂੰ ਇਨਸਾਨ ਬਣਾਇਆ ਸੀ, ਕੀ ਤੂੰ ਆਪਣੇ ਆਪ ਨੂੰ ਉਸ ਸਾਰੇ ਡਿਸਪਲਿਨ ਚੋਂ ਕੱਢਿਆ ਕਿ ਤੂੰ ਰੱਬ ਦੀ ਕੁਰਬਤ ਹਾਸਲ ਕਰੇ, ਰੱਬ ਦੇ ਨੇੜੇ ਹੋਏ। ਜਿਵੇਂ ਮਹਿੰਦੀ ਤਾਂ ਪਿਸ ਕੇ ਆਪਣੇ ਆਪ ਨੂੰ ਉਸ ਹੱਦ ਤੱਕ ਪਹੁੰਚ ਗਈ ਕਿ ਉਹ ਹੱਥਾਂ ਤੇ ਪੈਰਾਂ ਨੂੰ ਲੱਗ ਕੇ ਉਹਦੀ ਘਾਲਣਾ ਸਫਲ ਹੋਈ। ਔਰ ਫਿਰ ਤੀਸਰਾ ਸ਼ਲੋਕ ਜਿਹਦੇ ਨਾਲ ਅਸੀਂ ਕਨਕਲੂਡ ਕਰਾਂਗੇ, ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਹੁਣ ਇਹ ਯਾਦ ਕਰਵਾ ਕੇ ਕਿ ਮਿੱਟੀ ਦਾ ਤੂੰ ਬਾਵੈ, ਮਿੱਟੀ ਦਾ ਪੁਤਲਾ ਹੈ, ਇਹ ਯਾਦ ਕਰਵਾ ਕੇ ਕਿ ਘਾਲਣਾ ਮਹਿੰਦੀ ਵਾਂਗ ਸਾਰੀ ਤਕਲੀਫ ਚੋਂ ਗੁਜ਼ਰ ਕੇ ਫਿਰ ਵੀ ਰੱਬ ਦੇ ਅੱਗੇ ਅਰਜ਼ ਕਰਨੀ ਹੈ, ਜਿਹੜਾ ਹੈ ਉਹ ਦੁਆਗੋ ਹੋਣਾ ਕਿ ਮੈਨੂੰ ਕਬੂਲ ਕਰ, ਤੂੰ ਮੇਰਾ ਸ਼ੌਹ ਹੈ, ਮੇਰਾ ਪਿਆਰ ਹੈ, ਮੈਨੂੰ ਐਕਸੈਪਟ ਕਰ। ਤੇ ਜਦੋਂ ਫਿਰ ਤੇ ਐਕਸੈਪਟੈਂਸ ਹੋ ਗਈ ਉਸ ਰੱਬ ਦੇ ਦਰਗਾਹ ਦੇ ਵਿੱਚ, ਰੱਬ ਦੇ ਨਾਲ ਇੱਕ ਮਿਕਤਾ ਹੋ ਗਈ, ਫਿਰ ਕੋਈ ਲਸਟ, ਗਰੀਡ, ਐਂਗਰ, ਜੈਲਸੀ, ਹਸਦ, ਅਨਾ, ਕੋਈ ਤੁਹਾਡਾ ਰਸਤਾ ਨਹੀਂ ਰੋਕ ਸਕੇਗਾ। ਫਿਰ ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਈ, ਫਿਰ ਤੁਹਾਡੇ ਰਾਹ ਦੀ ਕੋਈ ਰੁਕਾਵਟ ਨਹੀਂ ਹੈ, ਰੱਬ ਔਰ ਤੁਹਾਡੇ ਵਿਚਾਲੇ ਕੋਈ ਕੰਧ ਨਹੀਂ ਹੈ, ਤੁਸੀਂ ਉਹ ਕੰਧ ਤੋੜ ਦਿੱਤੀ ਹੈ। ਔਰ ਇਹੀ ਸਵਾਲ ਗੁਰੂ ਨਾਨਕ ਸਾਹਿਬ ਨੇ ਜਦੋਂ ਹਿਊਮਨ ਲਾਈਫ ਦਾ ਪਰਪਸ ਡਿਸਕ੍ਰਾਈਬ ਕੀਤਾ ਤੇ ਇਹੀ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਕਿਵੇਂ ਸਚਿਆਰੇ ਹੋਈਏ, ਕਿਉਂਕਿ ਰੱਬ ਅਲਟੀਮੇਟ ਟਰੂਥ ਹੈ। ਕਿਵੇਂ ਰੱਬ ਦੀ ਦਰਗਾਹ 'ਚ ਕਬੂਲ ਹੋਈ ਹੈ, ਰੱਬ ਨੂੰ ਕਬੂਲ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕੂੜ ਕਹਿੰਦੇ ਨੇ ਝੂਠ ਨੂੰ, ਪਾਲ ਕਹਿੰਦੇ ਨੇ ਕੰਧ ਨੂੰ, ਕਿ ਜਿਹੜੀ ਰੱਬ ਦੀ ਨੇ ਸਾਨੂੰ ਰੂਹ ਦਿੱਤੀ ਹੈ ਔਰ ਰੱਬ ਦੇ ਵਿਚਾਲੇ ਜਿਹੜੀ ਝੂਠ ਦੀ ਕੰਧ ਖੜੀ ਹੈ, ਇਹ ਕਿਵੇਂ ਟੁੱਟੇ। ਤੇ ਉਸ ਦਾ ਜਵਾਬ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਹਦੇ ਹੁਕਮ ਦੇ ਅੱਗੇ ਆਪਣੇ ਆਪ ਨੂੰ ਸਬਮਿਟ ਕਰ ਦੇਣਾ, ਉਹਦੀ ਰਜ਼ਾ ਦੇ ਸਾਹਮਣੇ ਆਪਣੇ ਆਪ ਨੂੰ ਰੱਖ ਦੇਣਾ। ਔਰ ਜਿਵੇਂ
ਅਸੀਂ ਮਲਕ ਸਾਹਿਬ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਸੱਚਮੁੱਚ ਉਸ ਹੁਕਮ ਔਰ ਰਜ਼ਾ ਨੂੰ ਉਵੇਂ ਹੀ ਕਬੂਲਿਆ ਜਿਵੇਂ ਕੋਈ ਵੀ ਰੱਬ ਦਾ ਬੰਦਾ ਕਬੂਲਦਾ ਹੈ। ਜੀ ਔਰ ਅਸੀਂ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ, ਕਿ ਇੱਕ ਵਾਰ ਜਦੋਂ ਤੁਸੀਂ ਹੁਕਮ ਰਜ਼ਾ ਰੱਬ ਦੀ ਰਜ਼ਾ 'ਚ ਰਹਿਣਾ ਸਿੱਖ ਜਾਂਦੇ ਹੋ, ਜੀ ਫਿਰ ਕੋਈ ਵੀ ਚੀਜ਼ ਦੁਨਿਆਵੀ ਖੁਸ਼ੀ ਜਾਂ ਗਮੀ, ਖੁਸ਼ੀ ਤੁਹਾਨੂੰ ਹੱਦੋਂ ਵੱਧ ਪਾਗਲ ਨਹੀਂ ਕਰਦੀ, ਗਮ ਜਾਂ ਅਫਸੋਸ ਜਾਂ ਕੋਈ ਵੀ ਨਾ ਪੱਖੀ ਗੱਲ ਤੁਹਾਨੂੰ ਪੈਰੋਂ ਨਹੀਂ ਕੱਢਦੀ, ਤੁਸੀਂ ਉਸੇ ਹੀ ਰਵਾਂ ਰਵੇਂ 'ਚ ਤੁਰੇ ਜਾਂਦੇ ਹੋ ਜੇ ਉਹਨੇ ਦੇ ਦਿੱਤਾ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ। ਕਿ ਜਿਹਦੀ ਚੀਜ਼ ਸੀ ਉਹਦੇ ਅੱਗੇ ਰੱਖੀ, ਉਹਨੇ ਦਿੱਤੀ ਸੀ, ਜੀ ਉਹਦੀ ਦਾਤ ਸੀ, ਉਹਦੀ ਗਿਫਟ ਸੀ, ਬਿਲਕੁਲ। ਔਰ ਉਹਨਾਂ ਦੀ ਹਯਾਤੀ ਪੂਰੀ ਹੋਈ, ਅੱਲਾਹ ਤਾਲਾ ਨੇ ਆਵਾਜ਼ ਮਾਰੀ, ਜਿਸ ਕੀ ਵਸਤ ਇਸ ਆਗੇ ਰੱਖੇ, ਉਹਨੇ ਉਸ ਨੂੰ ਮੰਗ ਲਿਆ। ਸੋ ਅਸੀਂ ਜਿੱਥੇ ਕਰਨਲ ਸਾਹਿਬ ਦੇ ਸਮੁੱਚੇ ਪਰਿਵਾਰ ਨਾਲ, ਸਮੁੱਚੇ ਭਾਈਚਾਰੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ, ਉੱਥੇ ਅਸੀਂ ਇੱਕ ਸਿੱਖ ਹੋਣ ਦੇ ਨਾਤੇ, ਔਰ ਕਰਨਲ ਸਾਹਿਬ ਜਿਵੇਂ ਸਿੱਖ ਕੌਮ ਦੇ ਹਿਤੈਸ਼ੀ ਨੇ, ਸਮੁੱਚੀ ਸਿੱਖ ਕੌਮ ਵੱਲੋਂ ਵੀ ਅਫਸੋਸ ਦਾ ਇਜ਼ਹਾਰ ਕਰਦੇ। ਔਰ ਆਉਣ ਵਾਲੇ ਦਿਨਾਂ 'ਚ ਜਦੋਂ ਹੀ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਹੋਣਗੀਆਂ, ਉਹਨਾਂ 'ਚ ਅਸੀਂ ਸ਼ਮੂਲੀਅਤ ਵੀ ਕਰਾਂਗੇ। ਅਜੇ ਉਹਨਾਂ ਦੇ ਜਿਹੜੇ ਸਰੀਰ ਨੇ ਉਹ ਕਿਉਂਕਿ ਪਾਣੀ 'ਚ ਔਰ ਬਹਾਮਾਸ ਹੋਣ ਕਰਕੇ ਕੁਝ ਕਾਗਜ਼ੀ ਪੱਤਰੀ ਵੀ ਹੁੰਦਾ ਹੈ, ਉਹਨਾਂ ਦਾ ਇੱਕ ਪ੍ਰੋਸੈਸ ਜਿਹੜੀ ਹੈ ਸਾਰਿਆਂ ਦੀ ਉਹਦੀ ਪੋਸਟਮਾਰਟਮ ਦੀ ਵੀ ਹੁੰਦੀ ਹੈ, ਜਿਹੜਾ ਜ਼ਾਹਰ ਹੈ ਇਸਲਾਮਿਕ ਕਦਰਾਂ ਕੀਮਤਾਂ 'ਚ ਉਹਨਾਂ ਦੀ ਕੋਸ਼ਿਸ਼ ਹੈ ਕਿ ਬਿਨਾਂ ਕਿਸੇ ਚੀਰ ਫਾੜ ਤੋਂ ਬਾਡੀਜ਼ ਵਾਪਸ ਆਣ, ਔਰ ਜੋ ਵੀ ਹੋਏਗਾ ਅਸੀਂ ਉਹਦੇ 'ਚ ਸ਼ਮੂਲੀਅਤ ਵੀ ਕਰਾਂਗੇ। ਔਰ ਅਸੀਂ ਕਨਕਲੂਡ ਕਰਦੇ ਹਾਂ ਜਿਹੜੀ ਅਰਦਾਸ ਹਰ ਉਸ ਪ੍ਰਾਣੀ ਦੇ ਜਾਣ ਤੋਂ ਬਾਅਦ ਸਿੱਖ ਰਵਾਇਤ ਦੇ ਵਿੱਚ ਹੁੰਦੀ ਹੈ, ਉਹ ਇਹੀ ਹੈ ਕਿ ਭਾਈ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਇਹ ਸੱਦੇ, ਇਹ ਸੱਦ ਹਰ ਪਾਸੇ ਪੈ ਰਹੀ ਹੈ, ਕਿਤੇ ਕੋਈ ਤੁਰਿਆ ਜਾ ਰਿਹਾ, ਕਿਤੇ ਕੋਈ ਤੁਰਿਆ ਜਾ ਰਿਹਾ। ਔਰ ਸਾਨੂੰ ਰੱਬ ਰਹਿਮਤ ਕਰੇ ਜਿੱਥੇ ਇਸ ਜੋੜੀ ਨੂੰ, ਜਿਹੜੀ ਨਵ-ਵਿਆਹੀ ਜੋੜੀ ਨੇ ਆਪਣਾ ਸਫ਼ਰ ਸ਼ੁਰੂ ਕਰਨਾ ਸੀ, ਸ਼ੁਰੂ ਹੋਣ ਦੇ ਨਾਲ ਹੀ ਉਸ ਦੇ ਉੱਤੇ ਜਿਹੜਾ ਉਹ ਫੁੱਲ ਸਟਾਪ ਲੱਗ ਜਾਂਦਾ ਹੈ। ਪਰ ਇਹੀ ਹੈ ਕਿ ਰੱਬ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਬਖਸ਼ੇ, ਉਹਨਾਂ ਦਾ ਦਰਜਾ ਬੁਲੰਦ ਕਰੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।